ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 30 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਫੈਡਰਲ ਗਵਰਨਮੈਂਟ ਨੇ ਜਿਹੜੀ ਇਹਨਾਂ ਦੀ ਡਿਪਾਰਟਮੈਂਟ ਹੈਗੀ, ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼, ਉਹਨਾਂ ਨੇ ਫੈਡਰਲ ਚਾਈਲਡ ਕੇਅਰ ਫੰਡਿੰਗ ਜੋ ਸਟੇਟ ਆਫ ਮਿਨੇਸੋਟਾ ਨੂੰ ਜਾਂਦੀ ਸੀ ਉਹ ਫਰੋਜ਼ ਕਰ ਦਿੱਤੀ ਆ। ਉਸ ਨੂੰ ਟੋਟਲੀ ਰੋਕ ਦਿੱਤਾ ਹੈਗਾ। ਡਿਪਟੀ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਜੇਮ ਓਨੀਲ, ਉਹਨਾਂ ਨੇ ਐਕਸ ਦੇ ਉੱਤੇ ਅਨਾਊਂਸ ਕੀਤਾ ਆ, ਕਹਿੰਦੇ ਭਈ ਬਹੁਤ ਜ਼ਿਆਦਾ ਫਰਾਡ ਹੋਇਆ, ਵੇਲੈਂਟ ਫਰਾਡ ਹੋਇਆ ਤੇ ਮਿਨੇਸੋਟਾ ਤੇ ਹੋਰ ਪੂਰੇ ਅਮਰੀਕਾ ਦੇ ਵਿੱਚ ਵੀ, ਪਰ ਮਿਨੇਸੋਟਾ 'ਚ ਜ਼ਿਆਦਾ ਹੋਇਆ। ਸੋ ਕਹਿੰਦੇ ਵੀ ਜਿਹੜੀ ਮਨੀ ਇਹ ਜਾਂਦੀ ਸੀ ਇਸ ਪ੍ਰੋਜੈਕਟ ਦੇ ਲਈ, ਉਹ ਸਾਨੂੰ ਹੁਣ ਬੰਦ ਕਰਨੀ ਪੈਣੀ ਆ, ਕਿਉਂਕਿ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਜਿਹੜਾ ਇਨਵੈਸਟੀਗੇਟ ਕਰੀਏ। ਓਨੀਲ ਨੇ ਉਹ ਵੀਡੀਓ ਨੂੰ ਸਾਈਟ ਕੀਤਾ ਜਿਹਦੇ ਵਿੱਚ ਕੰਜ਼ਰਵੇਟਿਵ ਯੂਟਿਊਬਰ ਨਿਕ ਸ਼ਰਲੀ, ਉਹਨੇ ਕਿਹਾ ਵੀ ਦਰਜਨ ਦੇ ਕਰੀਬ ਜਿਹੜੇ ਮਿਨਾਸੋਟਾ ਦੇ ਡੇ ਕੇਅਰ ਸੈਂਟਰ ਸੀਗੇ, ਉਹਨਾਂ ਨੂੰ ਜਿਹੜੇ ਫੰਡਿੰਗ ਮਿਲੀ ਆ ਤੇ ਪਰ ਉਹ ਜਦੋਂ ਉਹ ਸੈਂਟਰਸ ਦੇ ਉੱਤੇ ਇਨਵੈਸਟੀਗੇਟ ਕਰਨ ਗਿਆ, ਕੋਈ ਵੀ ਸਟੂਡੈਂਟ ਨਹੀਂ ਸੀ। ਈਵਨ ਇੱਕ ਜਿਹੜਾ ਸੈਂਟਰ ਸੀ ਚਾਈਲਡ ਲਰਨਿੰਗ ਸੈਂਟਰ, ਉਹਦਾ ਨਾਮ ਵੀ ਜਿਹੜਾ ਲਰਨਿੰਗ ਦਾ ਸਪੈਲਿੰਗ ਉੱਥੇ ਗਲਤ ਸੀਗੇ। ਸੋ ਜੋ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਗਵਰਨਰ ਦਾ ਆਫਿਸ ਆਲਰੇਡੀ ਫਰਾਡ ਨੂੰ ਕੰਬੈਟ ਕਰ ਰਿਹਾ ਕਾਫੀ ਸਾਲਾਂ ਤੋਂ ਤੇ ਅਸੀਂ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਭੇਜ ਰਹੇ ਹੈਗੇ ਆ। ਪਰ ਮਿਨੇਸੋਟਾ ਨੂੰ ਕਹਿੰਦੇ ਹੰਡਰਡਸ ਆਫ ਮਿਲੀਅਨਸ ਆਫ ਫੈਡਰਲ ਡਾਲਰਸ ਪਰ ਈਅਰ ਸਪੋਰਟ ਲਈ ਜਿਹੜੀ ਚਾਈਲਡ ਕੇਅਰ ਅਸਿਸਟੈਂਸ ਪ੍ਰੋਗਰਾਮ ਆ ਉਹਦੇ ਲਈ ਮਿਲਦੀ ਸੀ, ਜਿਹਦੇ ਨਾਲ 23,000 ਸਟੂਡੈਂਟਸ ਜਿਹੜੇ ਲੋ ਇਨਕਮ ਫੈਮਿਲੀਜ਼ ਦੇ ਆ ਉਹਨਾਂ ਨੂੰ ਫਾਇਦਾ ਹੁੰਦਾ ਸੀਗਾ। 218 ਮਿਲੀਅਨ ਡਾਲਰ ਹੁਣ ਤੱਕ ਜਿਹੜਾ ਜਾ ਚੁੱਕਾ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਇਸ ਟਾਈਮ 3 ਉਹਨਾਂ ਹਾਈਕਰਸ ਦੀ ਗੱਲ ਜਿਹੜੀ ਉਹ ਚੱਲ ਰਹੀ ਆ। 3 ਜਿਹੜੇ ਹਾਈਕਰਸ ਆ ਉਹ ਮ੍ਰਿਤ ਪਾਏ ਗਏ ਆ ਕੈਲੀਫੋਰਨੀਆ ਦੇ ਵਿੱਚ। ਇਹ ਹਾਈਕ ਕਰ ਰਹੇ ਸੀਗੇ, ਕਹਿੰਦੇ ਵੀ ਪਤਾ ਇਹ ਲੱਗ ਰਿਹਾ ਵੀ ਇਹ ਡਿੱਗ ਪਏ ਸੀਗੇ। ਰੈਸਕਿਊ ਕਰੂ ਕਹਿੰਦੇ ਵੀ 2 ਜਾਣਿਆਂ ਨੂੰ ਉਹਨਾਂ ਨੂੰ ਉਹ ਅਚਨਚੇਤੇ ਇਹ ਮਿਲ ਗਏ ਜਦ ਉਹ ਤੀਸਰੇ ਹਾਈਕਰ ਨੂੰ ਲੱਭਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਸੀ। ਸਦਰਨ ਕੈਲੀਫੋਰਨੀਆ ਦੇ ਵਿੱਚ ਮਾਊਂਟ ਬਾਲਡੀ ਆ, ਉੱਥੇ ਇੱਕ 19 ਸਾਲਾਂ ਦੀ ਜਿਹੜੇ ਇੱਕ ਹਾਈਕਰ ਸੀ ਉਹ ਡਿੱਗ ਗਈ ਸੀ। ਉਸ ਨੂੰ ਬਚਾਉਣ ਖਾਤਰ ਸਰਚ ਤੇ ਰੈਸਕਿਊ ਐਫਰਟ ਦੀ ਜਿਹੜੀ ਟੀਮ ਆ ਉਹ ਕੋਸ਼ਿਸ਼ ਕਰ ਰਹੀ ਸੀ ਇਸ ਟੀਨੇਜਰ ਨੂੰ ਬਚਾਉਣ ਦੇ ਲਈ। ਪਰ ਜਦੋਂ ਰਿਕਵਰੀ ਐਫਰਟ ਕੀਤੀ ਗਈ ਤਾਂ ਕਹਿੰਦੇ ਵੀ 3 ਡਿਸੀਜ਼ਡ ਮ੍ਰਿਤਕ ਜਿਹੜੇ ਹਾਈਕਰ ਆ ਉਹ ਉੱਥੇ ਮਿਲੇ ਆ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਆ। ਸੋ ਇਸ ਖਤਰਨਾਕ ਕੰਡੀਸ਼ਨਸ ਦੇ ਚੱਲਦਿਆਂ ਮਾਊਂਟ ਬਾਲਡੀ ਨੂੰ ਹੁਣ ਨਵੇਂ ਸਾਲ ਤੱਕ ਬੰਦ ਕਰ ਦਿੱਤਾ ਗਿਆ ਆ। ਕਹਿੰਦੇ ਵੀ ਪ੍ਰੋਟੈਕਟ ਨੈਚੁਰਲ ਰਿਸੋਰਸਿਸ ਐਂਡ ਪ੍ਰੋਵਾਈਡ ਫਾਰ ਪਬਲਿਕ ਸੇਫਟੀ। ਸ਼ੈਰਿਫ ਡਿਪਾਰਟਮੈਂਟ ਨੇ ਅੱਜ ਦੁਪਹਿਰੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਟ੍ਰੈਜਿਕ ਲਾਸ ਆਫ ਲਾਈਫ ਵਾਪਰਿਆ ਆ। ਬਾਰ-ਬਾਰ ਇਹਨਾਂ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਸੀ, ਰਿਸਪੌਂਸ ਜਿਹੜਾ ਉਹ ਕੀਤਾ ਗਿਆ ਸੀਗਾ, ਪਰ ਕੰਡੀਸ਼ਨਸ ਕਾਫੀ ਖਤਰਨਾਕ ਸੀਗੀਆਂ। ਕਹਿੰਦੇ ਵੀ ਐਕਸਪੀਰੀਅੰਸਡ ਹਾਈਕਰਸ ਵੀ ਇੱਥੇ ਗੱਚ ਖਾ ਸਕਦੇ ਸੀਗੇ। ਸੋ ਮੰਡੇ ਦੀ ਦੁਪਹਿਰ ਤੋਂ ਇਹਨਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ
ਚੱਲ ਰਹੀਆਂ ਸੀਗੀਆਂ। ਸੋ ਇਹ ਕਥਿਤ ਤੌਰ ਤੇ ਮੰਨਿਆ ਜਾ ਰਿਹਾ ਆ ਇੱਕ ਡੈਵਲਜ਼ ਬੈਕਬੋਨ ਟ੍ਰੇਲ ਆ, ਉਸ ਤੋਂ ਇਹ ਜਿਹੜਾ ਹਾਈਕਰ ਆ ਉਹ 500 ਫੁੱਟ ਹੇਠਾਂ ਜਿਹੜਾ ਡਿੱਗਾ, ਜਿਸ ਤੋਂ ਬਾਅਦ ਦੇ ਵਿੱਚ ਮੌਤ ਹੋਈ ਮੰਨੀ ਜਾਂਦੀ ਆ। ਕਹਿੰਦੇ ਵੀ ਇਹ ਹਾਈਕਿੰਗ ਦੇ ਇਲਾਕੇ ਦੇ ਵਿੱਚ ਕੋਈ ਵੀ ਸੈਲੂਲਰ ਸਰਵਿਸ ਤੇ GPS ਜਿਹੜੇ ਇੱਕ ਜਿਹੜੇ ਉਸ ਜਿਸ ਦਾ ਹਾਈਕਰ ਸੀ ਉਸਦੇ ਫਰੈਂਡ ਨੂੰ ਉਹ ਇਨਫੋਰਮੇਸ਼ਨ ਉੱਥੇ ਤੱਕ ਪਹੁੰਚੀ ਸੀਗੀ, ਜਿਹੜੀ ਉਹਨਾਂ ਨੇ ਸ਼ੈਰਿਫ ਡਿਪਾਰਟਮੈਂਟ ਨੂੰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਲੋਕੇਟ ਕਰਨ 'ਚ ਇਹਨਾਂ ਨੂੰ ਮਦਦ ਜਿਹੜੀ ਉਹ ਮਿਲੀ ਆ। ਸੈਨ ਗੈਬਰੀਅਲ ਮਾਊਂਟੇਨਸ ਦੇ ਵਿੱਚ ਮਾਊਂਟ ਬਾਲਡੀ ਪੈਂਦਾ ਆ ਤੇ ਇਸ ਨੂੰ ਲੱਭਣ ਦੇ ਲੱਭਦੇ 2 ਹੋਰ ਲਾਸ਼ਾਂ ਜਿਹੜੀਆਂ ਉਹਨਾਂ ਨੂੰ ਉੱਥੇ ਮਿਲੀਆਂ। ਜੀ। ਸੋ ਬਿਲਕੁਲ ਇਹ ਕਲੋਜ਼ ਕਰ ਦਿੱਤਾ ਗਿਆ ਤੇ ਜਿਹੜੇ ਲੋਕ ਹੁਣ ਵਾਇਲੇਟ ਕਰੂਗੇ ਉੱਥੇ ਜਾ ਕੇ ਫੇਰ ਜਾਊਗੇ ਹਾਈਕਿੰਗ ਲਈ, ਉਹਨਾਂ ਨੂੰ $5000 ਦਾ ਫਾਈਨ ਤੇ 6 ਮਹੀਨੇ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਇੱਕ ਬੜੀ ਜਿਹੜੀ ਆ ਉਹ ਵੀ ਬੁਰੀ ਖਬਰ ਆ ਰਹੀ ਹੈ। ਇੱਕ FSU ਦਾ ਸਟੂਡੈਂਟ, ਫਲੋਰੀਡਾ ਸਟੇਟ ਯੂਨੀਵਰਸਿਟੀ ਦਾ ਸਟੂਡੈਂਟ ਜੋ ਕਿ ਭਾਰਤੀ ਮੂਲ ਦਾ, ਪ੍ਰੀਤ ਹਰਸੋਡਾ, ਉਸ ਦੀ ਜਿਹੜੀ ਆ ਡੈਥ ਹੋ ਗਈ ਕਿਉਂਕਿ ਉੱਥੇ ਯੂਨੀਵਰਸਿਟੀ ਦੇ ਲਾਗੇ ਇੱਕ ਅਪਾਰਟਮੈਂਟ ਬਿਲਡਿੰਗ ਜਿਹੜੀ ਆ ਉੱਥੇ ਅੱਗ ਲੱਗੀ ਸੀ। ਉਸ ਅੱਗ ਲੱਗਣ ਦੇ ਕਾਰਨ ਇਹ ਜਿਹੜਾ ਭਾਰਤੀ ਮੂਲ ਦਾ ਨੌਜਵਾਨ ਪ੍ਰੀਤ ਜਿਹਦਾ ਨਾਂ ਦੱਸਿਆ ਗਿਆ 27 ਸਾਲਾਂ ਦਾ, ਇਹ ਕਾਫੀ ਜ਼ਿਆਦਾ ਬਰਨ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੀ ਆ ਉਸ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਕਹਿੰਦੇ ਭਈ ਕੋਸ਼ਿਸ਼ ਤਾਂ ਬਹੁਤ ਕੀਤੀ ਗਈ ਉਸ ਨੂੰ ਬਚਾਉਣ ਦੀ, ਪਰ ਉਹ ਬਚ ਨਹੀਂ ਸਕਿਆ। ਸੋ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਅਫੇਅਰ ਆਫੀਸ਼ੀਅਲਸ ਆ, ਉਹ ਵੀ ਕਾਫੀ ਅਨਸਕਸੈਸਫੁਲ ਰਹੇ ਜਦੋਂ ਅੱਗ ਲੱਗੀ ਸੀ ਇਸ ਸਟੂਡੈਂਟ ਨੂੰ ਬਾਹਰ ਕੱਢਣ ਦੇ ਵਿੱਚ। ਸੋ 65 ਤੋਂ 70% ਉਹਦੀ ਬਾਡੀ ਦੇ ਉੱਤੇ ਬਰਨ ਹੋ ਗਿਆ ਸੀ। ਮਲਟੀਪਲ ਸਰਜਰੀਜ਼ ਹੋਈਆਂ ਉਹਦੀਆਂ, ਤੇ ਉਹਦੀਆਂ ਜਿਹੜੀਆਂ ਦੋਨਾਂ ਲੱਤਾਂ ਨੂੰ ਵੀ ਕੱਟ ਕਰ ਦਿੱਤਾ ਗਿਆ ਸੀ, ਹੱਥਾਂ ਦੀਆਂ ਉਂਗਲੀਆਂ ਵੀ ਕੱਟੀਆਂ ਗਈਆਂ ਸੀਗੀਆਂ, ਪਰ ਫਿਰ ਵੀ ਉਹ ਉਸ ਨੂੰ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ। ਸੋ ਇਹ ਇੱਕ ਵੱਡਾ ਅਪਾਰਟਮੈਂਟ ਕੰਪਲੈਕਸ ਸੀ ਜਿੱਥੇ ਅੱਗ ਲੱਗੀ ਸੀ, ਜਿਹਦੇ ਵਿੱਚ 53 ਦੇ ਕਰੀਬ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ ਤੇ 72 ਅਡਲਟ ਸੀਗੇ। 90% ਜਿਹੜੇ ਡਿਸਪਲੇਸ ਹੋਏ ਹੈਗੇ ਆ ਉਹਨਾਂ ਨੂੰ ਰੱਖਿਆ ਗਿਆ ਹੈਗਾ ਵੱਖ-ਵੱਖ ਜਗ੍ਹਾ ਦੇ ਉੱਤੇ। ਜੀ। ਅਗਲੀ ਗੱਲ ਕਰੀਏ, ਇੱਕ US ਜੱਜ ਆ, ਉਹਨਾਂ ਨੇ ਟਰੰਪ ਹੋਣਾ ਦੀ ਇੱਕ ਜਿਹੜੀ ਕੋਸ਼ਿਸ਼ ਸੀ ਸਦਰਨ ਸੁਦਾਨ ਦੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਦੀਆਂ ਪ੍ਰੋਟੈਕਸ਼ਨ ਨੂੰ ਖਤਮ ਕਰਨ ਦੀ, ਉਸ ਦੇ ਉੱਤੇ ਬਲੌਕ ਲਗਾ ਦਿੱਤਾ ਆ। ਬੋਸਟਨ ਦੇ ਜਿਹੜੇ ਜੱਜ ਆ ਉਹਨਾਂ ਨੇ ਇਸ ਐਮਰਜੈਂਸੀ ਰਿਕੁਐਸਟ ਨੂੰ ਗ੍ਰਾਂਟ ਕਰ ਦਿੱਤਾ ਆ। ਟੈਂਪਰੇਰੀ ਪ੍ਰੋਟੈਕਟਡ ਸਰਵਿਸ ਜੋ ਸਾਊਥ ਸੁਡਾਨ ਦੇ ਲੋਕਾਂ ਦੇ ਲਈ ਐਕਸਪਾਇਰ ਹੋ ਰਹੀ ਸੀ, ਜਿਸ ਤੋਂ ਬਾਅਦ 'ਚ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਸੀ, ਉਸ ਡੈਪੂਟੇਸ਼ਨ ਵਾਲੀ ਕਾਰਵਾਈ ਨੂੰ ਉਹਨਾਂ ਨੇ ਹਾਲ ਦੀ ਘੜੀ ਰੋਕ ਦਿੱਤਾ ਆ। ਲਾਸੂਟ ਦੇ ਵਿੱਚ ਇਹ ਦਾਅਵਾ ਸੀਗਾ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਦੀ ਟਰਮੀਨੇਸ਼ਨ ਆ, ਇਹ ਗੈਰ ਕਾਨੂੰਨੀ ਆ ਤੇ ਡਿਸਕ੍ਰਿਮੀਨੇਸ਼ਨ ਦੇ ਵਿੱਚੋਂ ਨਿਕਲੀ ਹੋਈ ਆ। US ਡਿਸਟ੍ਰਿਕਟ ਜੱਜ ਐਂਜਲ ਕੈਲੀ ਜੋ ਬੋਸਟਨ ਦੇ ਵਿੱਚ ਆ, ਉਹਨਾਂ ਨੇ ਜਿਹੜੀ ਐਮਰਜੈਂਸੀ ਰਿਕੁਐਸਟ ਆ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਆ। ਸੋ ਕਈ ਜਿਹੜੇ ਸਾਊਥ ਸੁਡਾਨ ਦੇ ਨੈਸ਼ਨਲਸ ਇਮੀਗ੍ਰੇਸ਼ਨ ਰਾਈਟ ਗਰੁੱਪ ਆ, ਉਹਨਾਂ ਨੇ ਇਸ ਪ੍ਰੋਟੈਕਸ਼ਨ ਖਤਮ ਹੋਣ ਨੂੰ ਰੋਕਣ ਦੇ ਲਈ ਗੁਹਾਰ ਅਦਾਲਤ ਮੋਹਰੇ ਲਾਈ ਸੀ। ਸੋ ਹੁਣ ਉਹਨਾਂ ਨੂੰ ਉਹ ਗ੍ਰਾਂਟ ਹੋ ਚੁੱਕੀ ਆ। ਸੋ 5 ਜਨਵਰੀ ਨੂੰ ਇਹਨਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਖਤਮ ਹੋਣਾ ਸੀ, ਪਰ ਹਾਲ ਦੀ ਘੜੀ ਬਚਿਆ ਰਹੂਗਾ। ਇਹ ਹੁਣ ਦੇਖਣਾ ਹੋਊਗਾ ਓਬਵੀਅਸਲੀ ਜਿਹੜੀ ਸਰਕਾਰ ਆ, ਫੈਡਰਲ ਸਰਕਾਰ, ਉਹ ਇਸ ਤੋਂ ਉਤਲੀ ਅਦਾਲਤ ਦੇ ਵਿੱਚ ਜਾਵੇਗੀ ਵੀ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਨੂੰ ਖਾਰਜ ਕਰਨ ਦੀ ਜਿਹੜੀ ਉਹਨਾਂ ਦੇ ਹੱਕ ਜਿਹੜਾ ਆ ਉਹ ਬਰਕਰਾਰ ਸਰਕਾਰ ਦੇ ਕੋਲ ਜਿਹੜਾ ਹੋ ਰਹੇ। ਸੋ 2011 ਦੇ ਵਿੱਚ ਹਰਜੋਤ ਸਿੰਘ ਜੀ, ਸਾਊਥ ਸੁਡਾਨ ਦੇ ਲੋਕਾਂ ਨੂੰ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਦਿੱਤਾ ਗਿਆ ਸੀ ਜੋ ਅਜੇ ਤੱਕ ਚੱਲ ਰਿਹਾ ਸੀ। ਉੱਥੇ ਕੌਨਫਲਿਕਟ 2011 ਦੇ ਵਿੱਚ ਹੀ ਹੋਇਆ ਸੀ ਜਦ ਸੁਡਾਨ ਦੇ ਉੱਥੇ ਸਾਊਥ ਸੁਡਾਨ ਦੇ ਲੋਕਾਂ ਨੇ ਸੁਡਾਨ ਤੋਂ ਜਿਹੜੀ ਆ ਉਹ ਆਜ਼ਾਦੀ ਲਈ ਸੀ। ਸੋ ਕਹਿੰਦੇ ਵੀ 5 ਸਾਲ ਉੱਥੇ ਸਿਵਲ ਵਾਰ ਚੱਲੀ, ਜਿੱਥੇ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਦੱਸੀ ਜਿਹੜੀ ਉਹ ਜਾਂਦੀ ਹੈ, ਤੇ 2018 ਦੇ ਵਿੱਚ ਜਾ ਕੇ ਇਹ ਸਿਵਲ ਵਾਰ ਜਿਹੜੀ ਖਤਮ ਹੋਈ ਸੀ। ਤੇ US ਨੇ ਆਲਰੇਡੀ ਕਿਹਾ ਹੋਇਆ ਆਪਣੇ ਸਿਟੀਜ਼ਨ ਨੂੰ ਵੀ ਉੱਥੇ ਟਰੈਵਲ ਤੁਸੀਂ ਨਾ ਹੀ ਕਰੋ। ਉੱਦਾਂ ਜੇ ਦੇਖਿਆ ਜਾਵੇ ਤਾਂ ਮਹਿਜ 232 ਜਿਹੜੇ ਸਾਊਥ ਸੁਡਾਨ ਦੇ ਨੈਸ਼ਨਲਸ ਆ, ਉਹ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਦਾ ਉਹਨਾਂ ਨੇ ਫਾਇਦਾ ਜਿਹੜਾ ਉਹ ਚੱਕਿਆ ਆ, ਜਿਨ੍ਹਾਂ ਚੋਂ ਅਜੇ ਹੋਰ 73 ਲੋਕਾਂ ਦੀਆਂ ਐਪਲੀਕੇਸ਼ਨਸ
ਪੈਂਡਿੰਗ ਹੈਗੀਆਂ ਆ। 5 ਨਵੰਬਰ ਨੂੰ ਕ੍ਰਿਸਟੀ ਨਿਓਮ ਹੋਣਾ ਨੇ ਨਵਾਂ ਰੂਲ ਪਬਲਿਸ਼ ਕੀਤਾ ਸੀ, ਜਿਸ ਦੇ ਤਹਿਤ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਜਿਹੜੀ ਆ ਇਹਨਾਂ ਦੀ ਰੱਦ ਕਰ ਦਿੱਤੀ ਸੀ, ਤੇ ਹੁਣ ਅਦਾਲਤ ਨੇ ਇੱਕ ਵਾਰੀ ਫੇਰ ਉਸ ਨੂੰ ਕੁਛ ਚਿਰ ਲਈ ਬਹਾਲ ਕਰ ਦਿੱਤਾ ਆ। ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ ਅੱਜ ਸਵੇਰੇ ਇੱਕ ਜਿਮ ਦੇ ਵਿੱਚ ਅੱਗ ਲੱਗ ਗਈ। ਤੇ ਇਹ ਕਾਫੀ ਵੱਡਾ ਜਿਹੜਾ ਜਿਮ ਆ, ਕਹਿੰਦੇ ਵੀ 9 ਵਜੇ ਦੇ ਕਰੀਬ ਇਸ ਜਿਮ ਦੇ ਵਿੱਚ ਜਿਹੜੀ ਅੱਗ ਲੱਗੀ ਸੀ। ਫਾਇਰ ਬਟਾਲੀਅਨ ਚੀਫ ਬ੍ਰਾਇਨ ਡਾਊਨਸ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਫਾਇਰ ਦੇ ਟਰੱਕ ਉੱਥੇ ਪਹੁੰਚੇ ਤਾਂ ਜਿਹੜੀ ਬਿਲਡਿੰਗ ਸੀ ਉਹ ਪੂਰੀ ਤਰ੍ਹਾਂ ਅੱਗ ਦੀਆਂ ਲਪੇਟਾਂ ਦੇ ਵਿੱਚ ਸੀ, ਤੇ 40 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ, ਤੇ 1.5 ਘੰਟੇ ਦੇ ਕਰੀਬ ਉਹਨਾਂ ਨੂੰ ਲੱਗਾ ਤੇ ਅੱਗ ਬੁਝਾਉਣ ਦੇ ਵਿੱਚ। ਲੱਕਲੀ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਹੜੀ ਬਿਲਡਿੰਗ ਆ ਪੂਰੀ ਤਰ੍ਹਾਂ ਉਹ ਜਿਹੜੀ ਆ ਸੜ ਕੇ ਤਬਾਹ ਹੋ ਗਈ। ਦ ਸੀਈਓ ਟੈਲਸ ਐਕਸ਼ਨ ਨਿਊਜ਼ ਨੇ ਦੱਸਿਆ ਵੀ ਜਿਹੜੇ ਫਾਇਰ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਵੀ ਹਜੇ ਤੱਕ ਜੋ ਕੀ ਕਾਰਨ ਸੀ ਜਿਹਦੇ ਕਰਕੇ ਅੱਗ ਲੱਗੀ ਹੈਗੀ ਆ ਉਹ ਇਨਵੈਸਟੀਗੇਟ ਹੋ ਰਿਹਾ ਹੈਗਾ। ਬੈਲੀ ਫਿਟਨੈਸ ਜੋ ਆ ਉਹ ਹੁਣ ਉਹਦੀ ਜਗ੍ਹਾ ਦੇ ਉੱਤੇ ਜਿਹੜੇ ਆ ਜਿਹੜੇ ਵੀ ਲੋਕ ਉੱਥੇ ਜਾਂਦੇ ਸੀ ਇਸ ਜਿਮ ਦੇ ਵਿੱਚ ਉਹਨਾਂ ਨੂੰ ਉਹ ਸਰਵਿਸਿਜ਼ ਦਿੱਤੀਆਂ ਜਾਣਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਨਾਨ ਡੋਮਿਸਾਈਲਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਲੋਕ ਨੇ, ਜਿਨ੍ਹਾਂ ਦੇ ਕੋਲ ਨਾਨ ਡੋਮਿਸਾਈਲ ਸੀਡੀਐਲ ਸੀ, ਉਹਨਾਂ ਨੂੰ 60 ਦਿਨਾਂ ਦੀ ਐਕਸਟੈਂਸ਼ਨ ਦੇ ਦਿੱਤੀ ਗਈ ਆ। ਅਦਾਲਤ ਦੇ ਵਿੱਚ ਇਹ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਸੀ, ਲਾਸੂਟ ਜਿਹੜਾ ਉਹ ਕੀਤਾ ਗਿਆ ਸੀਗਾ ਵੀ ਜਿਹੜੇ ਨਾਨ ਡੋਮਿਸਾਈਲ ਕੈਂਸਲ ਕਰਨੇ ਜਿਹੜੇ ਉਹ ਬੰਦ ਕਰ ਦਿੱਤੇ ਜਾਣ, ਵੀ ਇਦਾਂ ਜਿਹੜਾ ਬੇਸਿਕਲੀ ਨਾ ਕੀਤਾ ਜਾਵੇ। ਪਰ ਹੁਣ ਡੀਐਮਵੀ ਨੇ ਆਪਣੇ ਕੋਲੋਂ ਹੀ ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ 60 ਦਿਨ ਦੀ ਜਿਹੜੀ ਐਕਸਟੈਂਸ਼ਨ, ਤਕਰੀਬਨ 2 ਮਹੀਨੇ ਦੀ ਐਕਸਟੈਂਸ਼ਨ ਕੈਂਸਲ ਕਰਨ ਨੂੰ ਦੇ ਦਿੱਤੀ ਗਈ ਹੈ। ਨਵੀਆਂ ਚਿੱਠੀਆਂ ਕਹਿੰਦੇ ਵੀ ਉਹ ਨਾਨ ਡੋਮਿਸਾਈਲਡ ਸੀਡੀਐਲ ਲਾਇਸੈਂਸ ਧਾਰਕਾਂ ਨੂੰ ਇਸ ਹਫਤੇ ਦੇ ਵਿੱਚ ਜਿਹੜੀਆਂ ਉਹ ਘੱਲ ਦਿੱਤੀਆਂ ਜਾਣਗੀਆਂ। ਅੱਗੇ ਹਰਜੋਤ ਸਿੰਘ ਜੀ 2 ਮਹੀਨੇ ਪਹਿਲਾਂ 2 ਮਹੀਨੇ ਮੁੱਕਣ 'ਚ ਕੁਛ ਹੀ ਦਿਨ ਜਿਹੜੇ ਉਹ ਬਚੇ ਸੀਗੇ, ਤੇ ਉਸ ਤੋਂ ਪਹਿਲਾਂ ਇਹਨਾਂ ਨੂੰ ਥੋੜ੍ਹੀ ਰਾਹਤ ਨਾਨ ਡੋਮਿਸਾਈਲਡ ਸੀਡੀਐਲ ਧਾਰਕਾਂ ਨੂੰ ਜਿਹੜੀ ਉਹ ਮਿਲੀ ਹੈਗੀ ਆ। ਸੋ ਡੀਐਮਵੀ ਦੇ ਦੁਆਰਾ 60 ਦਿਨ ਦੀ ਐਕਸਟੈਂਸ਼ਨ ਦਿੱਤੀ ਗਈ ਆ। ਹਾਲ ਦੀ ਘੜੀ ਅਦਾਲਤ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਫੈਸਲਾ, ਇਸ ਦੀ ਸੁਣਵਾਈ ਹੋਣੀ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਵੀ ਕੀ ਨਾਨ ਡੋਮਿਸਾਈਲਡ ਸੀਡੀਐਲਸ ਆ ਉਹਨਾਂ ਨੂੰ ਕੈਂਸਲ ਕੀਤਾ ਜਾ ਸਕਦਾ ਆ ਜਾਂ ਨਹੀਂ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਲੇ-ਆਫ ਨੂੰ ਲੈ ਕੇ ਜਿਹੜਾ ਸੰਨ 2026 ਆ ਇਹ ਇੱਕ ਤਰ੍ਹਾਂ ਦੇ ਨਾਲ ਉਦੋਂ ਸ਼ੁਰੂ ਹੋਣ ਜਾ ਰਿਹਾ ਜਦੋਂ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹਨਾਂ ਨੇ ਸੰਨ 2025 ਦੇ ਵਿੱਚ ਲੇ-ਆਫ ਕੀਤੀ ਹੈਗੀ, ਚਾਹੇ ਉਹ ਮਾਈਕਰੋਸਾਫਟ ਆ, ਐਮਾਜ਼ੋਨ ਆ, ਗੂਗਲ ਆ, ਸਿਸਕੋ ਆ, ਇੰਟਲ ਆ। ਸੋ ਇਸ ਸਾਲ ਜੋ ਆਉਣ ਵਾਲਾ ਸਾਲ ਆ 2026 ਦਾ, ਉਹਦੇ ਵਿੱਚ ਕਹਿੰਦੇ ਵੀ ਜਿਹੜੇ ਵੱਡੇ ਇੰਪਲਾਇਰਸ ਹੈਗੇ ਜਿਨ੍ਹਾਂ ਦੇ ਵਿੱਚ ਟੈਕਨੋਲੋਜੀ ਆ, ਰੀਟੇਲ, ਮੈਨੂਫੈਕਚਰਿੰਗ ਤੇ ਲੌਜਿਸਟਿਕ ਵਾਲੇ ਆ, ਉਹ ਸਿਗਨਲ ਇਹੀ ਕਰ ਰਹੇ ਆ ਵੀ ਅਸੀਂ ਰੀਸਟਰਕਚਰਿੰਗ ਕਰਨ ਜਾ ਰਹੇ ਆ। ਆਟੋਮੇਸ਼ਨ ਨੂੰ ਜ਼ਿਆਦਾ ਜਿਹੜਾ ਜ਼ੋਰ ਦਿੱਤਾ ਜਾਊਗਾ, ਤੇ ਟੈਰਿਫ ਡਰਿਵਨ ਜਿਹੜੀਆਂ ਰੀਅਲਾਈਨਮੈਂਟਸ ਆ ਉਹਨਾਂ ਦੇ ਉੱਤੇ ਵਰਕ ਕੀਤਾ ਜਾਊਗਾ। ਰਿਪਲ ਇਫੈਕਟਸ ਬਹੁਤ ਜ਼ਿਆਦਾ ਆ ਵਾਈਟ ਕਾਲਰ ਆਫਿਸ ਜੌਬਸ ਦੇ। ਸੋ ਹਾਇਰਿੰਗ ਜਿਹੜੀ ਆ ਉਹ ਲੱਗਦਾ ਨਹੀਂ ਵੀ ਇੰਨੀ ਜ਼ਿਆਦਾ ਜਿਹੜੀ ਆ ਆਉਣ ਵਾਲੇ ਸਾਲ ਦੇ ਵਿੱਚ ਹੋਊਗੀ। ਤੇ ਲਗਭਗ ਜਿਹੜੀਆਂ ਕੰਪਨੀਆਂ ਆ ਉਹ ਆਪਣੇ ਆਪ ਨੂੰ ਸੇਵ ਕਰਨ ਦੀਆਂ ਜਿਹੜੀਆਂ ਕੋਸ਼ਿਸ਼ ਆ ਉਹ ਕਰ ਰਹੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜੇ ਜੌਨ ਐਫ ਕੈਨੇਡੀ ਰਾਸ਼ਟਰਪਤੀ ਰਹੇ ਆ, ਉਹਨਾਂ ਦੀ ਜਿਹੜੀ ਪੋਤੀ ਆ, ਗ੍ਰੈਂਡ ਡਾਟਰ ਆ, ਜਿਸ ਦੀ ਉਮਰ ਮਹਿਜ 35 ਸਾਲ ਸੀਗੀ, ਤੇ ਇੱਕ ਇਨਵਾਇਰਮੈਂਟਲ ਉਸ ਨੂੰ ਜਰਨਲਿਸਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ, ਉਸ ਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਇਹ ਦੱਸਿਆ ਗਿਆ ਸੀਗਾ ਵੀ ਇਹ ਡਾਇਗਨੋਜ਼ ਹੋਈ ਸੀਗੀ ਕੈਂਸਰ ਦੇ ਨਾਲ। ਜੌਨ ਐਫ ਕੈਨੇਡੀ ਲਾਇਬ੍ਰੇਰੀ ਫਾਊਂਡੇਸ਼ਨ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ। ਟਾਟੀਆਨਾ ਸਕੋਲਸਬਰਗ, ਗ੍ਰੈਂਡ ਡਾਟਰ ਆਫ ਜੌਨ ਐਫ ਕੈਨੇਡੀ, ਉਸ ਦੀ ਜਿਹੜੀ ਮੌਤ 35 ਸਾਲ ਦੀ ਉਮਰ ਦੇ ਵਿੱਚ ਹੀ ਜਿਹੜੀ ਉਹ ਵਾਪਰੀ ਆ। ਕੁਝ ਸਮਾਂ ਪਹਿਲਾਂ ਹੀ ਇਸ ਨੇ ਰਿਵੀਲ ਕੀਤਾ ਸੀਗਾ ਵੀ ਇੱਕ ਲੁਕੇਮੀਆ, ਜੋ ਕਿ ਕੈਂਸਰ ਦੀ ਇੱਕ ਤਰ੍ਹਾਂ ਦੀ
ਚੀਜ਼ ਹੈਗੀ ਆ, ਉਸ ਤੋਂ ਇਹ ਪੀੜਤ ਹੈਗੀ ਆ। 2 ਬੱਚਿਆਂ ਦੀ ਇਹ ਮਾਂ ਸੀਗੀ ਤੇ ਦੂਜੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਡਾਇਗਨੋਜ਼ ਹੋਈ ਸੀਗੀ। ਸੋ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸ ਦੀ ਜਿਹੜੀ ਮੌਤ ਆ ਉਹ ਹੋ ਗਈ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਨਵੇਂ ਲਾ ਆ ਉਹ ਬਣ ਜਾ ਰਹੇ ਆ। ਪਿਛਲੇ ਦਿਨਾਂ 'ਚ ਆਪਾਂ ਕੁਛ ਜਿਹੜੇ ਆ ਤੁਹਾਡੇ ਨਾਲ ਡਿਸਕਸ ਵੀ ਕੀਤੇ ਸੀ। ਸੰਨ 2026 ਦੇ ਵਿੱਚ ਜਿਹੜੇ ਲਾਜ਼ ਹੈਗੇ ਆ ਬਹੁਤ ਜ਼ਿਆਦਾ ਜਿਹੜੇ ਆ ਉਹ ਇੰਟਰੋਡਿਊਸ ਹੋਏ ਆ, ਪਾਸ ਵੀ ਹੋਏ ਹੈਗੇ ਆ। ਜਿਹੜੇ ਬੰਦੇ ਨੂੰ ਕਹਿੰਦੇ DUI ਮਿਲੂਗੀ ਉਹਨੂੰ ਜਿਹੜੀ ਆ ਇਗਨੀਸ਼ੀਅਨ ਇੰਟਰਲੌਕ ਡਿਵਾਈਸ ਜਿਹੜੀ ਆ ਉਹ ਲਾਣੀ ਸੀ ਤੇ ਉਸ ਨੂੰ ਹੁਣ ਐਕਸਟੈਂਡ ਕਰ ਦਿੱਤਾ ਗਿਆ 2033 ਤਾਈਂ। ਸੋ ਇਹ ਸੀ ਵੀ ਜੇ ਬੰਦਾ DUI ਦੇ ਵਿੱਚ ਅਰੈਸਟ ਹੋ ਜਾਂਦਾ, ਉਹਨੂੰ ਟਿਕਟ ਮਿਲ ਜਾਂਦੀ ਆ ਤੇ ਉਹਨੂੰ ਆਪਣੀ ਗੱਡੀ ਦੇ ਵਿੱਚ ਇਗਨੀਸ਼ੀਅਨ ਇੰਟਰਲੌਕ ਡਿਵਾਈਸ ਲਾਣੀ ਪੈਣੀ ਸੀ ਸੰਨ 2026 'ਚ। ਪਰ ਉਸ ਨੂੰ ਜਿਹੜਾ ਆ ਹੁਣ ਵਧਾ ਦਿੱਤਾ ਗਿਆ ਹੈਗਾ ਵੀ ਸੰਨ 2033 ਤੋਂ ਲਾਗੂ ਹੋਊਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਪੋਪੂਲੈਰਿਟੀ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਤੇ ਉਹਦੇ ਸੰਬੰਧ ਦੇ ਵਿੱਚ AB 316 ਜਿਹੜਾ ਲਾਅ ਆ ਉਹ ਵੀ ਇੱਕ ਪਾਸ ਕੀਤਾ ਗਿਆ ਹੈ ਜਿਹਦੇ ਵਿੱਚ ਕਹਿੰਦੇ ਵੀ ਡਿਫੈਂਡੈਂਟ ਮੇ ਨਾਟ ਸੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੈਟ ਹੈਜ਼ ਡਿਵੈਲਪਡ modified or used that's alleged is to have caused harm to plaintiff did so autonomously. ਸੋ ਇਸ ਤੋਂ ਬਿਨਾ ਇਮੀਗ੍ਰੇਸ਼ਨ ਦੇ ਜਿਹੜੇ ਲਾ ਆ ਕੈਲੀਫੋਰਨੀਆ ਦੇ ਵਿੱਚ ਉਹ ਵੀ ਜਿਹੜੇ ਚੇਂਜ ਕੀਤੇ ਗਏ ਆ। ਜੇ ਆਈਸ ਵਾਲੇ ਅਰੈਸਟ ਕਰਨ ਆਉਂਦੇ ਆ ਉਹਨਾਂ ਨੂੰ ਜਿਹੜੀਆਂ ਆਪਣੀਆਂ ਆਈਡੀਜ਼ ਆ ਉਹ ਦਿਖਾਣੀਆਂ ਪਊਗੀਆਂ। ਇੱਦਾਂ ਹੀ ਇੱਕ ਲਾ 281 ਆ ਜਿਹਦੇ ਵਿੱਚ ਕੋਰਟ ਨੂੰ ਜਿਹੜੀ ਆ ਵਰਬਟਿਮ ਜਿਹੜੀ ਇਮੀਗ੍ਰੇਸ਼ਨ ਐਡਵਾਈਜ਼ਮੈਂਟ ਦੇਣੀ ਪਊਗੀ। ਉਸ ਤੋਂ ਪਹਿਲਾਂ ਉਹ ਗਿਲਟੀ ਜਾਂ ਨੋ ਕੰਟੈਸਟ ਜਿਹੜਾ ਸ਼ੋਅ ਕਰਦਾ ਹੈਗਾ। ਇਸੇ ਤਰ੍ਹਾਂ AB 1261 ਉਹਦੇ ਮੁਤਾਬਕ ਜਿਹੜਾ ਲੀਗਲ ਕੌਂਸਲ ਦੇਣੀ ਪਊਗੀ ਇਮੀਗ੍ਰੈਂਟ ਯੂਥ ਨੂੰ ਜੋ ਫੈਡਰਲ ਜਾਂ ਸਟੇਟ ਦੇ ਵਿੱਚ ਜਿਹੜੇ ਆ ਜੇਲ੍ਹ 'ਚ ਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਜਿਹੜੀ ਪ੍ਰੋਸੀਡਿੰਗਸ ਆ ਉਹ ਚੱਲ ਰਹੀ ਆ। ਸੋ ਇੱਕ ਤਰ੍ਹਾਂ ਨਾਲ ਜਿਹੜੇ ਯੂਥ ਆ ਉਹਨਾਂ ਨੂੰ ਗਵਰਨਮੈਂਟ ਜਿਹੜੀ ਆ ਸਪੋਰਟ ਕਰੂਗੀ ਕੈਲੀਫੋਰਨੀਆ ਸਟੇਟ ਉਹਨਾਂ ਦੇ ਇਮੀਗ੍ਰੇਸ਼ਨ ਕੇਸ ਦੇ ਵਿੱਚ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਇਸੇ ਤਰੀਕੇ ਦੇ ਨਾਲ ਜਿਹੜੇ ਹੋਰ ਵੀ ਕੁਛ ਲਾਜ਼ ਆ ਉਹਨਾਂ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਇੱਕ ਦੀਵਾਲੀ ਦੀ ਛੁੱਟੀ ਜਿਹੜੀ ਹਰਜੋਤ ਸਿੰਘ ਜੀ ਉਹ ਇੰਟਰੋਡਿਊਸ ਕੀਤੀ ਗਈ ਆ। ਅਗਲੇ ਸਾਲ 8 ਨਵੰਬਰ ਨੂੰ ਕਹਿੰਦੇ ਵੀ ਦੀਵਾਲੀ ਆਉਂਦੀ ਹੈ, ਪਰ ਅਗਲੇ ਮੰਡੇ ਨੂੰ ਕੈਲੀਫੋਰਨੀਆ ਦੇ ਵਿੱਚ ਛੁੱਟੀ ਹੋਊਗੀ। ਕੈਲੀਫੋਰਨੀਆ ਪਹਿਲਾ ਵਾਹਦ ਸੂਬਾ ਬਣਿਆ SB 68 ਕਾਨੂੰਨ ਦੇ ਤਹਿਤ ਵੀ ਰੈਸਟੋਰੈਂਟਸ ਨੂੰ ਆਪਣੇ ਜਿਹੜੀਆਂ ਅਲਰਜੀ ਜਿਨ੍ਹਾਂ ਚੀਜ਼ਾਂ ਤੋਂ ਹੋ ਸਕਦੀ ਆ ਫੂਡ ਦੇ ਨਾਲ ਮੈਨਿਊਜ਼ ਦੇ ਉੱਤੇ ਲਿਖਣਾ ਪਊਗਾ। ਅਕਸਰ ਜਦੋਂ ਆਪਾਂ ਵੀਡੀਓ ਸਟ੍ਰੀਮਿੰਗ ਕਰਦੇ ਸੀ ਤੇ ਇਹ ਲੱਗਦਾ ਸੀ ਨਾ ਵੀ ਪਤਾ ਨਹੀਂ ਕੀ ਚੱਕਰ ਆ, ਜਦੋਂ ਐਡ ਆਉਂਦੀ ਉਹ ਆਵਾਜ਼ ਬੜੀ ਉੱਚੀ ਜਿਹੜੀ ਉਹ ਹੁੰਦੀ ਹੈ। ਸੋ ਵੀਡੀਓ ਸਟ੍ਰੀਮਿੰਗ ਸਰਵਿਸਿਜ਼ ਨੂੰ ਇਹ ਹੁਣ ਹਦਾਇਤ ਕਰ ਦਿੱਤੀ ਗਈ ਆ SB 576 ਦੇ ਤਹਿਤ ਵੀ ਜਿਹੜੀਆਂ ਐਡਸ ਦਾ ਵੋਲਿਊਮ ਆ ਉਹ ਤੁਸੀਂ ਉੱਚਾ ਨਹੀਂ ਰੱਖ ਸਕਦੇ ਜਦੋਂ ਕੰਜ਼ਿਊਮਰ ਵਾਚ ਕਰ ਰਿਹਾ ਹੁੰਦਾ ਆ। ਇਨਸੂਲਿਨ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ 30 ਦਿਨ ਦੀ ਸਪਲਾਈ $35 ਦੇ ਵਿੱਚ ਕਰਨ ਨੂੰ ਜਿਹੜਾ ਉਹ ਕੈਪ ਕਰ ਦਿੱਤਾ ਗਿਆ ਆ। ਇੱਕ ਜਾਨਵਰਾਂ ਦੀ ਤਾਂ ਹਰਜੋਤ ਸਿੰਘ ਜੀ ਬੜਾ ਧਿਆਨ ਰੱਖਦੇ ਆ। SB ਆਪਾਂ 503 ਦੇ ਵਿੱਚ ਦੇਖਿਆ ਜਦੋਂ ਤਾਂ ਕੈਲੀਫੋਰਨੀਅਨਸ ਨੂੰ ਸੇਵ ਕਰਨ ਦੀ ਗੱਲ ਆਈ ਸੀ ਉਦੋਂ ਤਾਂ ਗਵਰਨਰ ਨੇ ਵੀਟੋ ਕਰਤਾ, ਪਰ ਕਹਿੰਦੇ ਵੀ ਜਿਹੜੇ ਕੈਟ ਓਨਰਸ ਆ ਉਹ ਆਪਣੇ ਕੈਟ ਦੇ ਨੌ ਆ ਉਹਨਾਂ ਨੂੰ ਡੀਕਲॉ ਨਹੀਂ ਕਰ ਸਕਦੇ, ਇਹ ਹੁਣ ਬੈਨ ਕਰ ਦਿੱਤਾ ਆ। ਪਰ ਆਮ ਲੋਕਾਂ ਦੀ, ਸਿੱਖਾਂ ਦੀ, ਮਾਈਨੋਰਟੀਜ਼ ਦੀ ਜਿਹੜੀ ਇੱਥੇ ਲੋਕ ਜਿਸ ਮੁਲਕ ਤੋਂ ਖਤਰਾ ਆ, ਜਦੋਂ ਉਹ ਇੱਥੇ ਆ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਕਰਦਾ ਆ ਵੀ ਉਸ ਦੇ ਉਲਟ ਆਵਾਜ਼ ਹੋਵੇ, ਉਸ ਨੂੰ ਇਹ ਗਵਰਨਰ ਸਾਡਾ ਵੀਟੋ ਕਰ ਦਿੰਦਾ ਆ। ਪਰ ਜਿਹੜੀਆਂ ਬਿੱਲੀਆਂ ਦੇ ਨੌ ਨਾ ਕੋਈ ਪੱਟ ਦੇਵੇ ਉਸ ਚੀਜ਼ ਨੂੰ ਉਹ ਬੈਨ ਕਰ ਦਿੰਦਾ ਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਇੱਥੇ ਚੱਲ ਨਾਲ ਦੇ ਨਾਲ ਜਿਹੜਾ ਉਹ ਕੀ ਰਿਹਾ ਹੈਗਾ ਆ। ਸੋ ਇੱਕ ਹੋਰ ਕਾਨੂੰਨ ਬਾਏ ਜਾਂ ਲੀਜ਼ ਕੀਤੀਆਂ ਯੂਜ਼ਡ ਕਾਰ ਨੂੰ ਰਿਟਰਨ ਕਰਨ ਦੇ ਲਈ ਰੱਖਿਆ ਗਿਆ ਆ। ਲੋਕਾਂ ਨੂੰ ਇਹ ਹੁਣ ਸਹੂਲਤ ਮਿਲ ਗਈ ਆ SB 766 ਦੇ ਤਹਿਤ ਵੀ 3 ਦਿਨਾਂ ਦੇ ਵਿੱਚ ਜਿਹੜੇ ਲੋਕ ਆ ਜੋ ਬਾਏ ਕਰਦੇ ਨੇ ਜਾਂ ਲੀਜ਼ ਕਰਦੇ ਨੇ ਯੂਜ਼ਡ ਕਾਰ, ਉਸ ਨੂੰ ਰਿਟਰਨ ਕੀਤਾ ਜਾ ਸਕਦਾ ਹੈ ਵੀ ਸਰਟਨ ਡਿਸਕਲੋਜ਼ਰਸ ਜਿਹੜੇ ਡੀਲਰ ਦੇ ਵੱਲੋਂ ਜਿਹੜੀ ਉਸ ਦੀ ਰਿਕੁਆਇਰਮੈਂਟ ਹੋਊਗੀ ਤੇ 1 ਅਕਤੂਬਰ ਤੋਂ ਲਾਗੂ ਜਿਹੜਾ ਉਹ ਹੋਵੇਗਾ। ਸੋ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਚੇਂਜਸ ਆ ਉਹ ਆ ਰਹੇ ਹੈਗੇ ਆ।
ਤੇ ਵੈਸੇ ਤਾਂ ਸੈਂਕੜੇ ਹੀ ਨਵੇਂ ਕਾਨੂੰਨ ਉਹ ਬਣੇ ਨੇ ਜਿਹੜੇ ਅਗਲੇ ਸਾਲ ਤੋਂ ਲਾਗੂ ਹੋਣ ਜਾ ਰਹੇ ਆ। ਉਹਨਾਂ ਦੇ ਵਿੱਚੋਂ ਕੁਛ ਕੁ ਜਿਹੜੇ ਨੋਟੇਬਲ ਆ ਉਹ ਆਪਾਂ ਤੁਹਾਡੇ ਨਾਲ ਸਾਂਝ ਪਾਈ ਹੈਗੀ ਆ। ਜੀ, ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ ਤੇ ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 15 ਪੈਸੇ। $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 81 ਪੈਸੇ। ਫਲੂ ਐਕਟੀਵਿਟੀ ਕਹਿੰਦੇ ਵੀ ਲਗਾਤਾਰ ਯੂਐਸ ਦੇ ਵਿੱਚ ਵੱਧ ਰਹੀ ਆ। 7.5 ਮਿਲੀਅਨ ਜਿਹੜੇ ਕੇਸ ਆ ਫਲੂ ਤੋਂ ਪ੍ਰਭਾਵਿਤ ਆ ਉਹ ਰਿਕਾਰਡ ਕੀਤੇ ਗਏ ਆ। ਸੀਡੀਸੀ ਨੇ ਜਿਹੜਾ ਡਾਟਾ ਆ ਉਹ ਸ਼ੇਅਰ ਕਰਦੇ ਹੋਏ ਕਿਹਾ ਵੀ 7.5 ਮਿਲੀਅਨ ਜਿਹੜੇ ਫਲੂ ਐਕਟੀਵਿਟੀ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਹੋਏ ਆ ਉਹਨਾਂ ਚੋਂ 81,000 ਲੋਕ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਹੋਣਾ ਪਿਆ, ਜਿਨ੍ਹਾਂ ਦੇ ਵਿੱਚੋਂ 3100 ਮੌਤਾਂ ਸੋ ਫਾਰ ਸੀਜ਼ਨ ਦੇ ਵਿੱਚ ਇਸ ਫਲੂ ਦੇ ਕਰਕੇ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚ 5 ਬੱਚਿਆਂ ਦੀਆਂ ਮੌਤਾਂ ਜਿਹੜੀਆਂ ਉਹ ਸ਼ਾਮਲ ਦੱਸੀਆਂ ਜਾਂਦੀਆਂ। ਇਸੇ ਹੀ ਹਫਤੇ ਦੇ ਵਿੱਚ 5 ਪੀਡੀਆਟ੍ਰਿਕ ਡੈਥ ਹੋਰ ਹੋਈਆਂ। ਕੁੱਲ ਮਿਲਾ ਕੇ ਇਸ ਸੀਜ਼ਨ ਦੇ ਵਿੱਚ 8 ਬੱਚਿਆਂ ਦੀਆਂ ਮੌਤਾਂ ਫਲੂ ਕਰਕੇ ਆਲਰੇਡੀ ਜਿਹੜੀਆਂ ਹੋ ਚੁੱਕੀਆਂ ਹੈਗੀਆਂ ਆ। ਸੋ ਪਬਲਿਕ ਹੈਲਥ ਐਕਸਪਰਟ ਨੇ ਪਹਿਲਾਂ ਵੀ ਜਿਹੜਾ ਉਹ ਦੱਸਿਆ ਵੀ ਇੱਕ ਨਵਾਂ ਫਲੂ ਦਾ ਸਟ੍ਰੇਨ ਚੱਲ ਰਿਹਾ ਹੈ, ਸਬ ਕਲੇਡ ਕੇ ਇਹ ਵੇਰੀਐਂਟ ਆ H3N2 ਵਾਇਰਸ ਦਾ ਤੇ ਇਨਫਲੂਐਂਜ਼ਾ ਏ ਦਾ ਜਿਹੜਾ ਸਬ ਟਾਈਪ ਇਹ ਬਣਦਾ ਆ। ਸੋ ਕਾਫੀ ਲੋਕ ਇਸ ਤੋਂ ਜਿਹੜੇ ਉਹ ਪ੍ਰਭਾਵਿਤ ਹੋਏ ਨੇ। ਕਹਿੰਦੇ ਵੀ ਘੱਟੋ ਘੱਟ 20 ਅਜਿਹੇ ਸੂਬੇ ਨੇ ਜਿੱਥੇ ਸਭ ਤੋਂ ਜ਼ਿਆਦਾ ਰੈਸਪੀਰੇਟਰੀ ਜਿਹੜੀ ਇਲਨੈਸ ਆ ਉਹ ਦਰਜ ਕੀਤੀ ਗਈ ਆ। ਆਰਕਨਸਾ, ਕੋਲੋਰਾਡੋ, ਕਨੈਟੀਕਟ, ਜਾਰਜੀਆ, ਆਈਡਾਹੋ, ਲੂਜ਼ੀਆਨਾ, ਮੈਰੀਲੈਂਡ, ਮੈਸੇਚਿਊਸੇਟ, ਮਿਸ਼ੀਗਨ, ਮਿਨੇਸੋਟਾ, ਮਜ਼ੂਰੀ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊ ਮੈਕਸੀਕੋ, ਨਿਊਯਾਰਕ, ਨਾਰਥ ਕੈਰੋਲੀਨਾ, ਓਹਾਇਓ, ਰੋਡ ਆਈਲੈਂਡ, ਸਾਊਥ ਕੈਰੋਲੀਨਾ ਤੇ ਟੈਨੇਸੀ। ਸੋ ਇਹ ਵੈਰੀ ਹਾਈ ਆ। ਤੇ ਜਿਹੜਾ ਐਲਬਾਮਾ, ਕੈਲੀਫੋਰਨੀਆ, ਫਲੋਰੀਡਾ, ਇੰਡੀਆਨਾ, ਕੈਂਸਸ, ਮੇਨ, ਨਵਾਡਾ, ਟੈਕਸਸ ਤੇ ਵਰਜੀਨੀਆ ਦੇ ਵਿੱਚ ਹਾਈ ਐਕਟੀਵਿਟੀ ਜਿਹੜੀ ਉਹ ਦੇਖੀ ਗਈ ਆ। ਸੋ 81 ਹੁਣ ਤੱਕ ਹਸਪੀਟਲਾਈਜੇਸ਼ਨ, ਜਿਨ੍ਹਾਂ ਚੋਂ 3100 ਜਾਣਿਆਂ ਦੀਆਂ ਇਸ ਸੀਜ਼ਨ ਦੇ ਵਿੱਚ ਮੌਤਾਂ ਫਲੂ ਦੇ ਕਰਕੇ ਹੋ ਚੁੱਕੀਆਂ ਆ। ਤੇ ਮਾਰਕੀਟਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜਾਂਦੇ ਜਾਂਦੇ ਜੇ ਗੱਲ ਕਰ ਚਾਹੀਏ ਤਾਂ ਡਾਓ ਜੋਨ ਅੱਜ 95 ਪੁਆਇੰਟ ਘਟ ਕੇ 48,367 ਤੇ, S&P 9 ਪੁਆਇੰਟ ਘਟ ਕੇ 6896, ਨੈਸਡੈਕ 55 ਪੁਆਇੰਟ ਘਟ ਕੇ 23,419 ਦੇ ਉੱਤੇ। ਸੋਨੇ ਦਾ ਭਾਅ 4300 ਤੇ $84 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ। 10 ਈਅਰ ਯੀਲਡ 4.12%। ਬਿਟਕੋਇਨ ਦੇ ਵਿੱਚ 88,552 ਤੇ ਇਥੀਰੀਅਮ 2900 ਤੇ $75 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।